ਰਾਤ ਨੂੰ ਰਾਜ ਮੁਸਲਮਾਨਾਂ ਦਾ ਹੁੰਦਾ ਸੀ ਤੇ ਦਿਨ ਨੂੰ ਸਿੱਖਾਂ ਦਾ। ਘਰ ਲੱਭ ਲੋਗੇ ਆਪਣਾ? ਘਰ ਛੱਡ ਕੇ ਜੀ ਘਰ ਅਸਾਂ ਤੇ ਬਣਾਇਆ ਸੀ ਨਵਾਂ ਹੀ ਇਹ ਮਕਾਨ ਦੁਬਾਰਾ। ਉਹ ਸਾਰੇ ਉਹ ਬਿਆਰ ਦੀ ਲੱਕੜ ਲੱਗੀ ਸੀ, ਅੱਗ ਲਾਈ, ਉਸੇ ਲੂਸ ਕੇ ਆਪਣੇ ਲੂਸੇ ਵੇਖ ਕੇ ਆਏ ਕਿ ਜਦ ਰਹੇ ਕਹਿੰਦੇ ਜਿਹੜੇ ਡੇਰੇ ਬਾਬੇ ਨਾਨਕ ਵੀ ਸੜਕੇ ਪੈ ਗਏ ਨਾ, ਉੱਥੋਂ ਦੇ ਇੱਕ ਵੀ ਨਹੀਂ ਬਚ ਗਿਆ। ਪਤਾ ਨਹੀਂ ਕਿਹੜੇ ਕਿਹੜੇ ਪਿੰਡ ਸਨ। ਉਹਨੇ ਆਖਿਆ ਵੀ ਇਹਨੂੰ ਮੁਬਾਰਕ ਨਹੀਂ ਜਾਣਦੇ, ਇਹਨੂੰ ਮਾਰ ਦੇਣਾ, ਇਹਨੂੰ ਜ਼ਰੂਰ ਮਾਰੋ। ਬਸ ਉਹ ਫਿਰ ਉਹ ਵਧੀ ਸੀ ਮੁਰਕਾ ਪਵਾ ਕੇ ਤੇ ਜਨਾਨਿਆਂ ਦੇ ਟਰੱਕ ਵਿੱਚ ਬਿਠਾ ਕੇ। ਤੇਗਾ ਸਿੰਘ ਸੀ, ਉਹ ਹੈ ਘੋੜੀ 'ਤੇ ਸੀ। ਲੰਬਰਦਾਰ ਦਾ ਬਿਸਤਰਾ ਜਿਹੜਾ ਨਾ ਵਲੇਟ ਕੇ ਨਾ ਤੇ ਮੈਨੂੰ ਦੇ ਦਿਓ, ਮੇਰੇ ਯਾਰ ਦਾ ਸੀ। ਉਹ ਬਿਸਤਰਾ ਇਹਦਾ ਲੈ ਕੇ ਘੋੜੀ ਦੇ ਅੱਗੇ ਰੱਖ ਕੇ ਤੋਂ ਲੈ ਗਏ। ਭਈ ਉਹ ਇਕੱਠੇ ਇੱਕੋ ਵਾਰ ਹਮਲਾ ਕਰਕੇ ਪੈ ਜਾਓ। ਇਹ ਜਦੋਂ ਫੈਰ ਕਰਦਾ 2-3 ਸੁੱਟਦਾ, ਫਿਰ ਉਹ ਹਮਲਾ ਕਰਕੇ ਪੈ ਜਾਓ, ਉੱਥੇ ਸ਼ਹੀਦ ਕਰਦਾ। ਬੰਦੂਕਾਂ ਸਾਡੇ ਪਿੰਡ 'ਚ ਸਾਰੀਆਂ 2 ਸਨ ਤੇ ਸਾਡੇ ਪਿੰਡ ਦੀ ਮਸ਼ਹੂਰੀ ਬੜੀ ਸੀ ਕਿਉਂਕਿ ਮੁਲਾਜ਼ਮ ਪੇਸ਼ਾ ਦੇ ਸਨ ਤੇ ਇੱਥੇ ਅਸਲਾ ਬਣਾ ਇਹ ਤਾਂ ਨਹੀਂ ਉੱਠਦੇ। ਸਾਰਾ ਜ਼ਿਲ੍ਹਾ ਸਾਡਾ ਉੱਠ ਬੈਠਾ ਹੈ ਤਾਂ ਉਹ ਨਹੀਂ ਸਾਡਾ ਪਿੰਡ ਬੈਠਾ। ਇੱਥੋਂ ਨਿਕਲ ਜਾਣਾ, ਐਸਾ ਰਹਿਣਾ ਇੱਥੇ ਨਹੀਂਗਾ, ਚਲੇ ਗਏ। ਉਹਨੂੰ ਸਾਰੇ ਗਾਲਾਂ ਕੱਢਦੇ ਝੂਠ ਮਾਰਦਾ। ਸਾਡੀਆਂ ਪੜਤਾਲ ਜਵਾ ਜੜਾ ਜ਼ਮੀਨਾਂ ਸਾਡੀਆਂ ਇੱਥੇ, ਸਾਨੂੰ ਕੌਣ ਕਰ ਸਕਦਾ? ਚਲੇ ਗਿਆ ਉਹ ਉੱਥੋਂ, ਫਿਰ ਉਹਦਾ ਨਾਲ ਲੜਦਾ ਦਾ ਉਹਦਾ ਮੁਕਾਬਲਾ ਕਰਦਾ ਹੈ। ਇੱਥੇ ਆ ਗਿਆ ਐਸ ਬੰਦੇ ਜਿਸ ਵੇ ਆਇਆ ਤੇ ਇੱਧਰੋਂ ਵੀ ਇੱਕ ਜਥਾ ਆ ਗਿਆ। ਉਹਨਾਂ ਜੱਟਾਂ ਮੁਸਲਮਾਨਾਂ ਨੂੰ ਆਖਿਆ ਵੀ ਤੁਸੀਂ ਤਾਂ ਸਾਡੇ ਭਰਾ ਤੁਹਾਨੂੰ ਨਹੀਂ ਆਖਣਾ। ਉਹ ਦੂਸਰਿਆਂ ਨੂੰ ਨਾਲ ਉਹ ਲੜੇ, ਉਹਨਾਂ ਨੇ ਮਾਰਿਆ ਕੁੱਟਿਆ। ਉਹ ਵਿਚਾਰੇ ਸਵੇਰ ਨੂੰ ਦਾ ਉਹ ਵੱਡੇ ਟੁੱਕੇ ਲਹੂ ਵਗਦੇ, ਉਹ ਵਿਚਾਰੇ ਦੀਆ ਜਦ ਲੈ ਕੇ ਲਾਗੋਂ ਫਿਰ ਜਾਂਦੇ। अस्सलाम वालेकुम। वालेकुम सलाम। बाबा जी, क्या हाल चाल? ठीक ठाक हो? बिल्कुल शुक्र ठीक है। ठीक ठाक है। ना पहले दस्सियो अपना। मेरा नाम है जी आशिक अली। आशिक अली। हाँ जी। ते अब्बा जी दा? मोहम्मद लतीफ। दादा जी दा याद है? है जी। दादा जी दा याद है? खैरदीन होना। खैरदीन। अच्छा, ते उम्र किन्नी हो गई है? मेरी उम्र हिसाब कर लो जी तुसी, मैं उदों 17 साल का था जो इधर आए। जो जाड़े पे भी चंगी होई सी? है जी, चंगी होई सी उदों? जो चंगी भली हो सी, तगड़े सो? हाँ जी, चंगी भली हो। लागे लागे तो पिंड सारे पिंड। किहड़ा सी पिछे पिंड अपना? साडा पिंड सी बद्दोवाल। पद्दोवाल? बद्दोवाल। बद्दोवाल। फतेहगढ़ चूड़ियां दे लागे। फतेहगढ़ चूड़ियां दे लागे। हाँ जी। ਜ਼ਿਲ੍ਹਾ ਕਿਹੜਾ ਪੈਂਦਾ? 2 ਪਿੰਡ ਸਨ ਸਾਡੇ, ਬਲਕਿ 3 ਸਨ। ਉਹਨਾਂ 2 ਦਾ ਨਾਮ ਬਦੋਵਾਲ ਹੀ ਸੀ। ਸਾਡਾ ਬਦੋਵਾਲ ਕਲਾਂ ਸੀ ਦਾ ਸਾਡਾ ਬਦੋਵਾਲ ਕਲਾਂ ਸੀ, ਦੂਸਰਾ ਬਦੋਵਾਲ ਖੁਰਦ। ਸ਼ੂਗਰ। ਹਾਂ, ਉਹ ਵੱਡਾ ਛੋਟਾ ਖੁਰਦ ਤੇ ਕਲਾਂ। ਹਾਂਜੀ। ਅੱਛਾ, ਕਿਹੜੀ ਤਹਿਸੀਲ ਜਾਂ ਜ਼ਿਲ੍ਹੇ 'ਚ ਪੈਂਦਾ? ਸਾਡੀ ਤਹਿਸੀਲ ਸੀ ਜੀ ਬਟਾਲਾ। ਬਟਾਲਾ। ਹਾਂਜੀ। ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ, ਠੀਕ। ਫਤਿਹਗੜ੍ਹ ਚੂੜੀਆਂ ਲਾਗੇ ਪੈਂਦਾ? ਹਾਂਜੀ। ਫਤਿਹਗੜ੍ਹ ਲਾਗੇ ਪੈਂਦਾ। ਹਾਂਜੀ। ਠੀਕ। ਤੇ ਉਦੋਂ 17 ਸਾਲ ਉਮਰ ਸੀ? ਹਾਂਜੀ। ਪੜ੍ਹਦੇ ਪੁੜਦੇ ਸੋ ਜਾਂ ਲੰਗਰ? ਨਹੀਂ, ਪੜ੍ਹੇ ਪੂੜੇ ਕੋਈ ਨਹੀਂ, ਜ਼ਿਮੀਦਾਰ ਹੀ ਸਾਡਾ। ਪੜ੍ਹਾਈ ਘੱਟ ਸੀ? ਅੱਛਾ, ਕਿਹੜੀ ਬਰਾਦਰੀ ਆਪਣੀ? ਰਾਜਪੂਤ। ਰਾਜਪੂਤ। ਜਿਹੜਾ ਬੱਦੋਵਾਲ ਤੇ ਛੋਟਾ ਵੱਡਾ ਬੱਦੋਵਾਲ ਹੈ, ਦੋਵਾਂ 'ਚ ਰਾਜਪੂਤ ਸੀ? ਹਾਂਜੀ, ਦੋਵੇਂ ਭਰਾ ਸੀ। ਇੱਕੋ ਹੀ ਇੱਕ ਪਿੰਡ ਇੱਕੋ ਸੀ ਉਵੇਂ? ਬਲਕਿ ਪਿੰਡ ਵੀ ਇੱਕੋ, ਜ਼ਮੀਨ ਵੀ ਇੱਕੋ ਹੀ ਸੀ। ਉਹ ਭਰਾਵਾ ਹੀ ਵੱਡੀ ਸੀ, ਵੱਡਾ ਸਾਡੇ 50 ਰੁਪਏ ਵਾਲਾ ਪਿੰਡ ਹੋਣਾ। ਹਾਂਜੀ। ਅੱਛਾ, ਤੇ ਇਹਦੇ 'ਚ ਬੱਦੋ ਜਿਹੜਾ ਤੁਹਾਡਾ ਪਿੰਡ ਆ, ਇਹਦੇ 'ਚ ਸਾਰੇ ਹੀ ਰਾਜਪੂਤਾਂ ਦੇ ਘਰ? ਸਾਰੇ ਰਾਜਪੂਤ। ਇੱਕ ਘਰ ਸਾਡੇ ਰਾਜਾਂ ਦਾ ਸੀ। ਅੱਛਾ। ਬਾਕੀ ਹੋਰ ਕਿਸੇ ਕੌਮ ਦਾ ਨਹੀਂ। ਉਹਨਾਂ ਦਾ ਕੀ ਨਾਂ ਸੀ ਜਿਹੜੇ ਰਾਈ ਸੀ? ਰਾਈ ਉਹ ਚਲੇ ਗਿਆ, ਹਰਮੋਦੀ ਵੀ ਉੱਠ ਗਏ। ਅੱਛਾ। ਇਹ ਇਲਮਦੀਨ ਸੀ ਉਹਦੇ ਨਾਮ। ਤੇ ਤੁਹਾਡੇ ਆਪਣਾ ਨੰਬਰਦਾਰ ਦਾ ਕੁਦਰਤੁੱਲਾ। ਇੱਕੋ ਹੀ ਸੀ ਨੰਬਰਦਾਰ ਪਿੰਡ ਦਾ?
ਨਹੀਂ ਨੰਬਰਦਾਰ ਦੇ ਸਾਡੇ 4 ਸਨ। 4 ਹਾਂਜੀ। ਵੀ ਵੱਡਾ ਸੀ ਪਿੰਡ ਵਾਵਾ? ਹੈ ਜੀ। ਵੱਡਾ ਸੀ ਵਾਵਾ। ਹਾਂਜੀ। ਸਕੂਲ ਬੱਚਿਆਂ ਦਾ? ਸਕੂਲ ਹੈ ਸੀ ਜੀ, ਉਹ ਸਕੂਲ ਕੋਈ ਨਹੀਂ ਫਤਿਹਗੜ੍ਹ ਦੇ ਕਬੀਰ ਸੀ ਸਾਰਾ ਹੀ, ਉੱਥੇ ਹੈ ਸੀ ਸਕੂਲ। ਦੂਸਰੀ ਥੋੜੀ ਸਕੂਲ ਸੀ। ਦੂਸਰੀ ਤੱਕ? ਹਾਂ। ਅੱਛਾ ਉਹ ਅੱਛਾ। ਸਕੂਲ। ਤੇ ਇਹ ਦੱਸੋ ਵੀ ਆਪਣੇ ਪਿੰਡ 'ਚ ਹੋਰ ਈਸਾਈਆਂ ਦਾ ਘਰ ਕੋਈ? ਈਸਾਈਆਂ ਦੇ ਘਰ ਸਨ ਜੀ ਸਾਡੇ 70-80 ਘਰ। ਉਹਨਾਂ ਦੇ ਕੋਈ ਨਾਂ ਉਹਨਾਂ ਦੇ ਕਿਸੇ ਦੇ ਯਾਦ ਹੈ? ਕਿਹੜਾ ਕਿਹੜਾ? ਉਹਦੇ ਦਾ ਇੱਕ ਦੇ ਨਾਂ ਮਸੂ, ਇੱਕ ਦੇ ਨਾਂ ਪੀਰੂ, ਇੱਕ ਦੇ ਨਾਂ ਯਾਰਾ। ਹੋਰ ਨਾਮ ਵਿੱਚ ਬਹੁਤ 2-3 ਹੀ ਨਾਮ। ਟਾਈਮ ਹੀ ਤਾਂ ਬੜਾ ਹੋ ਗਿਆ ਉਹਨਾਂ ਨੂੰ, ਭੁੱਲ ਗਏ। ਤੇ ਉਹ ਉੱਥੇ ਰਹਿ ਪਏ ਸਾਰੇ ਕਿ ਆ ਗਏ? ਈਸਾਈ ਉੱਥੇ ਰਹੇ। ਉੱਥੇ ਹੀ ਰਹਿ ਗਏ? ਹਾਂਜੀ। ਸਾਡੇ ਹੁੰਦਿਆਂ ਫਤਿਹਗੜ੍ਹ ਪਾਦਰੀ ਰਹਿੰਦੇ ਸਨ, ਉਹਨਾਂ ਆਣ ਕੇ ਇਹਨਾਂ ਨੂੰ ਈਸਾਈ ਕੀਤਾ। ਸਾਡੇ ਹੁੰਦਿਆਂ ਆਪ ਵੇਖਦੇ ਰਹੇ ਉਹਨਾਂ। ਅੱਛਾ ਅੱਛਾ ਅੱਛਾ। ਫਿਰ ਉਹ ਪਾਦਰੀ ਜਿਹੜੇ ਹਨ ਉਹ ਆਉਂਦੇ ਰਹਿੰਦੇ ਸਨ, ਇਹਨਾਂ ਨੂੰ ਉਹ ਨਮਾਜ਼ ਪੜ੍ਹਾਉਂਦੇ ਹੁੰਦੇ ਸਨ। ਉਹ ਮਜ਼ਹਬੀ ਹਿਸਾਬ ਦੇ ਨਾਲ ਆਪਣੇ ਨਾਲ? ਹਾਂਜੀ। ਅੱਛਾ ਅੱਛਾ। ਤੇ ਹੋਰ ਪਿੰਡ 'ਚ ਤੁਹਾਡੇ ਹਿੰਦੂਆਂ ਦਾ ਘਰ ਕੋਈ? ਕੋਈ ਨਹੀਂ। ਕੋਈ ਦੁਕਾਨ? ਹਿੰਦੂਆਂ ਦਾ, ਸਿੱਖਾਂ ਦਾ, ਕਿਸੇ ਕੌਮ ਦਾ ਹੋਰ ਕੋਈ। ਤੇ ਲਾਗੇ ਲਾਗੇ ਕਿਹੜੇ ਸੀ ਪਿੰਡ? ਹੈ ਲਾਗੇ ਲਾਗੇ ਕਿਹੜੇ ਪਿੰਡ ਸੀ? ਲਾਗੇ ਲਾਗੇ ਸਰਬਕੋਟ, ਉਹਦੇ ਵਿੱਚ ਸਿੱਖ ਸਨ। ਸਰਬਕੋਟ ਸਾਰਾ ਹੀ ਅੱਧੇ ਅੱਧੇ ਸੀ? ਹੈਂ? ਸਾਰੇ ਹੀ ਸਿੱਖ ਸਨ? ਸਾਰੇ ਸਿੱਖ ਸਨ। ਇੱਕ ਸਿਰ ਗੈਰ ਜਰਾਤ ਪੈਸਾ ਸਨ ਉੱਥੇ ਬੋਚੀ, ਉਹ ਮੁਸਲਮਾਨ ਸਨ। ਤੇ ਉਹ ਜੋ ਬੋਚੀਆਂ ਦਾ ਜ਼ੋਰ ਵੀ ਸੀ ਉੱਥੇ ਉਹਨਾਂ ਦਾ। ਅੱਛਾ। ਤੇ ਬਾਕੀ ਸਾਰਾ ਪਿੰਡ ਸਿੱਖਾਂ ਦਾ। ਅੱਛਾ। ਉਹਨਾਂ ਦੇ ਕਿਸੇ ਪਿੰਡ ਦੇ ਨੰਬਰਦਾਰ ਦਾ ਨਾਂ ਯਾਦ ਹੈ? ਲਾਗੇ ਸੀ ਘਾੜਕੀਆਂ, ਉਹ ਸਾਰਾ ਮੁਸਲਮਾਨਾਂ ਦਾ ਸੀ। ਲਾਗੇ ਸਰਫਕੋਟ ਸੀ ਦਾ 3-4 ਪਿੰਡ ਜੋ ਸਾਡੇ ਹੀ ਪਿੰਡ ਦੀ ਜ਼ਮੀਨ ਵਿੱਚ ਸਨ। ਫਤਿਹ ਵਾਲੀ, ਹਕੀਮ ਬੇਗ, ਲਾਲਾ ਵਾਲੀ, ਉਹਨਾਂ ਦੀ ਕੋਈ ਸਿੱਖ ਸੁੱਖੂ ਨਹੀਂ। ਸਾਰੇ ਮੁਸਲਮਾਨਾਂ? ਹਾਂ, ਸਾਰੇ ਮੁਸਲਮਾਨ। ਇੱਕ ਰਵਾਲ ਸਨ, ਉੱਥੇ ਸਿੱਖ ਸਨ ਤੇ ਮੁਸਲਮਾਨ ਸਨ। ਸਿੱਖ ਤੇ ਨਹੀਂ ਉੱਥੇ ਵੇਖੇ ਮੈਂ, ਹਿੰਦੂ ਸਨ। ਰਵਾਲ? ਰਵਾਲ। ਠੀਕ। 2 ਰਵਾਲ ਸਨ, ਇੱਕ ਦਰਾ ਰਾਜਪੂਤਾਂ ਦਾ ਸੀ ਤੇ ਇੱਕ ਦੇ ਵਿੱਚ ਰਲਵਾ ਸੀ। ਰਲਵੇ ਮਿਲਵੇ। ਹੋਰ ਸਾਡੇ ਲਾਗੇ ਹੈ ਸੀ। ਅੱਛਾ। ਇਹਦੇ 'ਚ ਇਹ ਦੱਸੋ ਵੀ ਜਿਹੜੇ ਤੁਸੀਂ ਪਿੰਡ ਲਾਗੇ ਲਾਗੇ ਗਣਾਏ ਆ, ਇਹਨਾਂ ਦੇ ਮੁਸਲਮਾਨਾਂ ਦੇ ਵਾਹਵਾ ਸਾਰੇ ਪਿੰਡ? ਆਹੋ। ਇਹ ਪਤਾ ਕਿੱਧਰ ਕਿੱਧਰ ਬੈਠੇ ਆ ਕੇ ਉਹ ਰਵਾਲਾਂ ਦੇ? ਕੋਈ ਪਤਾ ਨਹੀਂ, ਕੋਈ ਕਿਤੇ ਕੋਈ ਕਿਤੇ ਕੋਈ ਕਿਤੇ, ਸੁਣੇ ਤੇ ਹੈ ਨਹੀਂ। ਖਿੱਲਰ ਖੁੱਲਰ ਕੇ ਬਹਿ ਗਏ? ਹੈ? ਖਿੱਲਰ ਖੁੱਲਰ ਕੇ ਬਹਿ ਗਏ? ਕੋਈ ਕਿਤੇ ਜਾ ਬੈਠਾ ਜੀ, ਕੋਈ ਕਿਤੇ ਜਾ ਬੈਠਾ। ਤੁਹਾਡੇ ਪਿੰਡ ਦੇ ਬੱਦੋਵਾਲ ਦੇ? ਬੱਦੋਵਾਲ ਦੇ ਸਾਡੇ ਲਾਗੇ ਆ ਜੀ, ਫੈਸਲਾਬਾਦ ਦੇ ਜ਼ਿਲ੍ਹੇ ਵਿੱਚ। ਇੱਥੇ ਬੈਠੇ ਨੇ ਟੁੱਟ ਕੇ, ਇੱਕ ਬੈਠੇ ਨੇ ਸਾਹੀਵਾਲ। ਹੋਰ ਵੀ ਕੋਈ ਵਿਖੜੇ ਹੋਊ ਕੋਈ ਘਰ, ਕੋਈ ਇਹ ਪਤਾ ਨਹੀਂ। ਤੇ ਤੁਹਾਡੇ ਇੱਥੇ ਇਸ ਪਿੰਡ 'ਚ ਕੜਿਆਲ 'ਚ? ਇਸ ਕੜਿਆਲ ਵਿੱਚ ਅਸੀਂ 2 ਪਿੰਡਾਂ ਦੇ ਹੀ ਦਾ 10-15 ਘਰ ਤੇ ਸਾਡੇ ਹੀ ਹੋ ਗਏ। ਹਾਂਜੀ। ਤੇ ਇਹਦੇ ਕੀ ਉਹ ਦੂਸਰੇ ਬੱਦੋਵਾਲ ਦੇ ਨੇ। ਬਾਕੀ ਜ਼ਿਲ੍ਹੇ ਤੇ ਬਾਕੀ ਰਿਸ਼ਤੇਦਾਰੀਆਂ ਤੇ ਮੇਰਾ ਖਿਆਲ ਚਲੇ ਗਏ? ਜੀ ਰਿਸ਼ਤੇਦਾਰੀ ਖਿੱਲਰ ਖੁੱਲਰ ਕੇ ਬਹਿ ਗਏ ਸਾਰੇ? ਬਾਕੀ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਨੇ ਜੀ, ਬਾਕੀ ਹੋਰ ਨਾ ਝੂਠਾ। ਅੱਛਾ। ਇਹਦੇ 'ਚ ਹਾਲਾਤਾਂ ਦੀ ਜੇ ਗੱਲ ਕਰਦੇ ਆ, ਪਹਿਲੋਂ ਹਾਲਾਤ ਵਧੀਆ ਸਨ? ਬਹੁਤ ਸੋਹਣੇ ਹਾਲਾਤ ਸਨ ਪਿੰਡ ਦੇ। ਜਦੋਂ ਅੰਗਰੇਜ਼ ਦੀ ਹਕੂਮਤ ਸੀ? ਤਲਵੰਡੀ ਹਨ 2 ਲਾਗੇ ਸਾਡੇ ਸਿੱਖਾਂ ਦੀ ਆ, ਪਿਓਰ ਸਿੱਖ ਸਨ। ਉਹ ਬੜਾ ਆਉਂਦੇ ਜਾਂਦੇ ਹੁੰਦੇ ਹਨ ਸਾਡੇ ਕੋਲ, ਬਲਕਿ ਇੱਥੋਂ ਤੋੜੀ ਉਹਨਾਂ ਸਿੱਖਾਂ ਨੂੰ ਮੇਰੇ ਨਾਨਕੇ ਹਰ ਪਿੰਡ ਸੀ। ਉਹ ਮਾਮਾ ਲੱਗਦਾ ਸੀ, ਉਹਦੇ ਨਾਲ ਉਹਨਾਂ ਦਾ ਬੜਾ ਪਿਆਰ ਸ਼ਿਆਰ ਸੀ, ਵਪਾਰ ਕਰਦੇ ਡੰਗਰਾਂ ਦਾ। ਉਹਨਾਂ ਸਿੱਖਾਂ ਨੂੰ ਆਪਣੇ ਹੱਥਾਂ ਨਾਲ ਬਕਰੀਦ ਦੇ ਵਿੱਚ ਗੋਸ਼ਤ ਮੈਂ ਉਹਨੂੰ ਵੱਡਾ ਖਵਾ ਲਿਆ। ਉਹਦਾ ਆਖਦੇ ਨਾ, ਉਹਦੇ ਨਾਲ ਮਕਬੂਲ ਆਲਮ, ਉਹਦੇ ਆਖਦੇ ਉਹਨਾਂ ਮਕਬੂਲ ਆਲਮ ਸਾਡਾ ਵੀ ਹਿੱਸਾ ਰੱਖਿਓ। ਇਹ ਕਿਹੜੀ ਤਲਵੰਡੀ ਦੀ ਗੱਲ ਹੈ ਜੀ? ਵੱਡੀ ਤਲਵੰਡੀ ਦੀ? ਤਲਵੰਡੀ, ਰਾਮੇ ਦੀ ਤਲਵੰਡੀ ਖੋਦੀ ਸੀ ਉਹ। ਰਾਮੇ ਕੀ? ਇੱਕ ਤੇਸਰ ਵਾਲੀ ਤਲਵੰਡੀ ਖੋਦੀ। ਸਾਡੀ ਗੱਡੀ ਲੈ ਲੱਗਦੀ ਜੇ ਨਾਲ ਹੀ। ਤੁਹਾਡਾ ਰਾਮੇ ਵਾਲੀ ਤਲਵੰਡੀ ਮਾਮੇ ਤੁਹਾਡੇ? ਹਾਂਜੀ। ਮਾਮੇ ਤੁਹਾਡੇ ਰਾਮੇ ਵਾਲੀ ਤਲਵੰਡੀ ਦੇ? ਨਹੀਂ। ਸਾਡੇ ਬਾਬੇ ਪਿੰਡ ਜੀ ਸਾਡੇ ਤੇ ਬਿਲਕੁਲ ਇਕੱਠੇ ਲਾਗੇ ਲਾਗੇ। ਅੱਛਾ। ਜਿਹੜੇ ਉਹਨਾਂ ਦੇ ਹੈ ਸੀ ਯਾਰ ਦੋਸਤ, ਉਹ ਨੇ ਉੱਥੋਂ ਦੇ ਤਲਵੰਡੀ? ਉਹ ਤਲਵੰਡੀ ਦੇ ਦੂਜੇ ਸਰਦਾਰ? ਉਹ ਸਿੱਖ ਜਿਹੜੇ ਹਨ ਉਹ ਸਾਰੇ ਤਲਵੰਡੀ ਦੇ। ਕੀ ਨਾਂ ਉਹਦਾ ਯਾਦ ਆ? ਉਹਦਾ ਨਾਂ ਇੱਕ ਦਾ ਫੀਸੋ, ਇੱਕ ਦਾ ਤੇਜੂ, ਇੱਕ ਦਾ ਨਾਂ ਬਚਨਾ। ਇਹ ਬਲਕਿ ਮੇਰੇ ਨਾਨਕਿਆਂ ਦੀ ਜ਼ਮੀਨ ਬਹੁਤ ਰਹੇ ਨੇ। ਅੱਛਾ। ਉਹ ਸਾਡੀ। ਕੀ ਨਾਂ ਤੁਹਾਡੇ ਨਾਨਾ ਜੀ ਦਾ? ਹੈ ਜੀ। ਨਾਨਾ ਜੀ ਦਾ ਕੀ ਨਾਂ? ਮੇਰੇ ਦਾਦੇ ਦਾ ਨਾਂ ਹੈ ਜੀ ਕੁਦਰਤੁੱਲਾ। ਕੁਦਰਤੁੱਲਾ। ਹਾਂਜੀ। ਠੀਕ ਹੈ। ਤੇ ਮਾਮਾ ਜੀ ਦਾ? ਹੈ ਜੀ। ਮਾਮਿਆਂ ਦਾ ਵੀ ਹੈ ਨਾਂ ਯਾਦ ਨੇ? ਹਾਂਜੀ, ਮਾਮੇ ਸਾਰੇ। ਕੀ ਨਾਂ ਉਹਨਾਂ ਦਾ?
ਅਸਲਮ, ਹੂੰ ਛੋਟੇ ਦਾ ਨਾਂ ਸੀ ਤਫੈਲ, ਹੂੰ ਉਹਨੂੰ ਛੋਟੇ ਦਾ ਹਨਵਰ, ਇੱਕ ਦਾ ਰਫੀਕ ਤੇ ਅਫਜ਼ਲ। ਹੂੰ ਅੱਛਾ, ਉਹਨਾਂ ਨੂੰ ਵੀ ਜਾਣਦੇ ਹੋਣੇ ਆ, ਮਾਮਿਆਂ ਨੂੰ ਵੀ? ਹਾਂ ਜਾਣਦੇ ਸਾਰੇ। ਅੱਛਾ 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 ਅੱਛਾ, ਇਹ ਦੱਸੋ ਵੀ ਉਜਾੜੇ ਜਦੋਂ ਪੈ ਗਏ, ਹਾਂਜੀ ਜਦੋਂ ਉਜਾੜੇ ਪੈ ਗਏ ਆ, ਹਾਂਜੀ, ਉਦੋਂ ਕਿੰਨੇ ਠਾਇਆ ਪਿੰਡੋਂ ਤੁਹਾਨੂੰ? ਪਿੰਡੋਂ ਕਿੰਨੇ ਠਾਇਆ? ਸਾਨੂੰ ਪਿੰਡੋਂ ਜੀ ਕਿਹਨੇ ਠਾਲਣਾ ਸੀ? ਸਾਡੇ ਪਿੰਡ ਦਾ ਸੀ ਇੱਕ ਮਰਾਸੀਆਂ ਦਾ ਘਰ, ਹੂੰ ਕੁੱਕਾ ਘਰ ਸੀ, ਉਹ ਸੀ ਪੁਲਿਸ ਵਿੱਚ। ਹਾਂਜੀ ਉਹ ਕੋਈ 10-15 ਦਿਨ ਪਹਿਲਾਂ ਹੈ ਨਾ, ਉਹ ਉੱਥੋਂ ਕੱਢ ਦਿੱਤਾ ਜਾਂ ਦੱਸ ਆਇਆ, ਇਹ ਮੈਨੂੰ ਨਹੀਂ ਪਤਾ। ਉਹਨੇ ਆਣ ਕੇ ਆਖਿਆ ਵੀ ਸਾਡੇ ਬਜ਼ੁਰਗਾਂ ਨੂੰ ਵੀ ਚਾਚਾ ਜੀ ਉੱਠੋ, ਇੱਥੋਂ ਨਿਕਲ ਜਾਣਾ, ਐਸਾ ਰਹਿਣਾ ਇੱਥੇ ਨਹੀਂਗਾ, ਚਲੇ ਨੇ। ਉਹਨੂੰ ਸਾਰੇ ਗਾਲਾਂ ਕੱਢਦੇ ਹਨ। ਕਿਵੇਂ ਮਾਰਦਾ? ਝੂਠ ਮਾਰਦਾ, ਸਾਡੀ ਇਹ ਪੜਤਾਲ ਜੜਾ ਜ਼ਮੀਨਾਂ ਸਾਡੀ ਹੈ ਇੱਥੇ, ਸਾਨੂੰ ਕੌਣ ਕੱਢ ਸਕਦਾ ਇੱਥੋਂ? ਜਿੱਥੇ ਪੈਂਦੇ ਦਾ ਸਾਰਾ ਪਿੰਡ ਲਾਗੇ ਲਾਗੇ ਪਿਆ। ਇੱਕ ਭੋਮਾ ਵਡਾਲਾ ਪਿੰਡ ਸੀ, ਬੜਾ ਵੱਡਾ ਪਿੰਡ ਸੀ, 12 ਪੱਤੀਆਂ ਪਿੰਡ ਸੀ, ਉੱਥੇ ਸਾਰੀਆਂ ਕੌਮਾਂ ਦੇ। ਅੱਛਾ ਜੀ। ਉਹਨਾਂ ਸਿੱਖਾਂ ਨੇ ਉਹਨਾਂ ਕੀਤਾ, ਉੱਥੇ ਜੱਟ ਵੀ ਜੱਟ ਮੁਸਲਮਾਨ, ਉਹਨਾਂ ਜੱਟਾਂ ਮੁਸਲਮਾਨਾਂ ਨੂੰ ਆਖਿਆ ਵੀ ਤੁਸੀਂ ਤਾਂ ਸਾਡੇ ਭਰਾ ਹੋ, ਤੁਹਾਨੂੰ ਨਹੀਂ ਆਖਣਾ। ਉਹ ਦੂਸਰਿਆਂ ਨੂੰ ਨਾਲ ਉਹ ਲੜੇ, ਉਹਨਾਂ ਨੇ ਮਾਰਿਆ ਕੁੱਟਿਆ, ਉਹ ਵਿਚਾਰੇ ਸਵੇਰ ਨੂੰ ਦਾ ਉਹ ਵੱਡੇ ਟੁਕੇ ਲਹੂ ਵਗਦੇ, ਉਹ ਵਿਚਾਰੇ ਜੀਆ ਜਦ ਲੈ ਕੇ ਲਾਗੋ ਸਾਈਡ ਅੱਗੇ ਪੁੱਛਿਆ ਉਹਨਾਂ ਨੂੰ ਜਦੋਂ ਉਹਨਾਂ ਨੂੰ ਕੌਣ ਪਿਆ? ਫਿਰ ਉਹ ਤੇ ਆਪਣੇ ਸੀ, ਉਹਨਾਂ ਦੇ ਦੱਸਣ ਦੇ ਤੁਸੀਂ, ਉਹ ਪਿੰਡ ਵਾਲੇ ਹੀ ਉਹਨਾਂ ਨੂੰ ਪੈ ਗਏ ਜਿਹਨਾਂ ਨੂੰ ਵੱਡੇ ਟੁੱਕਿਆ? ਜਿਹਦਾ ਪਿੰਡ ਵਾਲੇ ਪੈ ਗਏ ਨਾ, ਫਿਰ ਉਹਨਾਂ ਦੂਸਰਾ ਇਸ ਤਰ੍ਹਾਂ ਦਾ ਜਿਹੜੀਆਂ ਕੌਮਾਂ ਹਨ ਮੁਸਲਮਾਨ ਦੇ ਸਨ, ਉਹਨਾਂ ਨੂੰ ਇਸ ਤਰ੍ਹਾਂ ਹੀ ਉਹਨਾਂ ਵੱਡ ਟੁੱਕ। ਅਖੀਰ ਉਹ ਜੱਟਾਂ ਨੂੰ ਵੀ ਪਿਆ, ਜੱਟਾਂ ਨੂੰ ਵੀ ਉਹਨਾਂ ਮਾਰ ਮੂਰ ਜਿੱਦਾਂ ਕਹਿੰਦਾ ਜੋ ਹੋਇਆ ਉਹਨਾਂ ਦਾ ਕੀਤਾ। ਉਹ ਵਿਚਾਰੇ ਦਰਦੇ। ਫਿਰ ਉਹ ਸਾਡਾ ਪਿੰਡ ਜਿਹੜਾ ਸੀ ਨਾ, ਉਹ ਉਹਨਾਂ ਨੂੰ ਵੇਖ ਕੇ ਅਤੇ ਉਹ ਸਾਡਾ ਪਿੰਡ ਜਿਹੜਾ ਸੀ ਨਾ, ਉਹ ਨਿਕਲ ਤੁਰਿਆ, ਬੰਦੇ ਰਹਿ ਗਏ, ਅਤੇ ਜੇ ਜਨਾਨੇ ਸਾਨੂੰ ਕੱਢ ਕੁੱਟ ਕੇ ਕੋਈ ਰਿਸ਼ਤੇਦਾਰ ਲਾਗੇ ਲੈ ਗਿਆ। ਕੋਈ ਖੜਾ ਇੱਧਰ ਪਾਕਿਸਤਾਨ ਜੀ ਵੀ ਆ ਗਿਆ ਹੋਊ। ਸਾਡੇ ਘਰ ਦੇ ਜਿਹੜੇ ਸਨ, ਮੇਰਾ ਨਾਨਾ ਜਿਹੜਾ ਸੀ, ਉਹ 3 ਭਰਾ ਸਨ, ਉਹਨਾਂ ਦੀ ਬਾਲ ਬੱਚਾ ਵੀ ਸੀ, ਅੱਡਾ ਦਾ ਤਰਸ ਸੀ, 4-4 5 ਬੋਲ ਰਹੇ ਸਨ। ਉਹ ਅਤੇ ਅਸੀਂ ਹੋਰ 2-3 ਘਰ ਹੋਰ ਸਨ, ਉਹ ਅਸੀਂ ਉੱਥੇ ਬੈਠੇ ਰਹੇ ਪਿੰਡ 'ਚ। ਅਸਾਂ ਕਿ ਸਾਨੂੰ ਇੱਥੋਂ ਕੱਢਣਾ। ਬਾਕੀ ਸਾਡੇ ਦਾ ਬੰਦੇ ਰਹਿ ਗਏ, ਅਤੇ ਜਿਨ੍ਹਾਂ ਦੇ ਸਾਰੇ ਘਰ ਛੱਡੇ ਹਨ। ਫਿਰ ਸਾਡੇ ਪਿੰਡ ਉੱਥੇ ਪਿਆ ਜਸਾ ਪਿਆ ਸਾਡੇ ਪਿੰਡ। ਤਲਵੰਡੀ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਆ, ਉੱਥੋਂ ਪਿਆ, ਉਹ ਸੀ ਲਹਿੰਦੇ ਜਿਹੜਾ ਪਤਾ ਲੱਗਾ ਸਾਨੂੰ 4 ਵਜੇ ਜੱਸਾ ਪੈ ਗਿਆ, ਵੀ ਜੱਸਾ ਆ ਗਿਆ। ਇੱਥੋਂ ਆਪਣੇ ਪਿੰਡੋਂ ਵੀ ਨਾ ਮੁੰਡੇ ਨਿਕਲੇ, ਉਹ ਆਪਣੇ ਸਾਰੇ ਸਾਡੇ ਹੀ ਖਾਨਦਾਨ ਤੇ। ਮਾਮਾ ਸੀ ਮੇਰਾ, ਉਹ ਪਹਿਲਾਂ ਫੌਜ ਵਿੱਚ ਸੀ, ਫਿਰ ਉਹ ਪਤਾ ਨਹੀਂ ਮੈਨੂੰ ਇਹ ਚੇਤਾ ਨਹੀਂ ਰਿਹਾ ਵੀ ਉਹ ਪੈਨਸ਼ਨ ਆ ਗਿਆ ਕਿ ਉੱਦਾਂ ਹੀ ਛੱਡ ਕੇ ਆ ਗਿਆ। ਉਹ ਵੀ ਨਾਲ ਬੰਦੂਕ ਉਹਦੇ ਕੋਲ। ਬੰਦੂਕਾਂ ਸਾਡੇ ਪਿੰਡ 'ਚ ਸਾਰੀਆਂ 2 ਸਨ, ਅਤੇ ਸਾਡੇ ਪਿੰਡ ਦੀ ਮਸ਼ਹੂਰੀ ਬੜੀ ਸੀ ਕਿਉਂਕਿ ਮੁਲਾਜ਼ਮ ਪੇਸ਼ਾ ਦੇ ਸਨ ਵੀ ਇੱਥੇ ਅਸਲਾ ਬੜਾ ਹੈ, ਇਹ ਤਾਂ ਨਹੀਂ ਉੱਠਦੇ। ਸਾਰਾ ਜ਼ਿਲ੍ਹਾ ਸਾਡਾ ਉੱਠ ਬੈਠਾ ਸੀ, ਤਾਂ ਉਹਨੇ ਸਾਡਾ ਪਿੰਡ ਬੈਠਾ ਸੀ। ਉਹ ਉਹਨਾਂ ਆਂਗਣਵਾੜੀ ਦਾ ਡੱਕ ਲੈਂਦੇ ਅਸੀਂ 10-15 ਮੁੰਡੇ, ਅਤੇ ਉਹ ਬੰਦੂਕ ਲੈ ਕੇ ਚਲੇ ਗਿਆ। ਉਹ ਉੱਥੋਂ ਫਿਰ ਉਹਨਾਂ ਦਾ ਲੜਦਾ ਦਾ ਉਹਦਾ ਮੁਕਾਬਲਾ ਕਰਦਾ ਹੋਇਆ ਇੱਥੇ ਆ ਗਿਆ ਇਸ ਬੰਦੇ ਜਿਸ ਵੇ ਆਇਆ, ਅਤੇ ਇੱਧਰੋਂ ਵੀ ਇੱਕ ਜੱਥਾ ਆ ਗਿਆ। ਉਹਨਾਂ ਦਾ ਵੀ ਫਿਰ ਲੜਦਾ ਰਿਹਾ, ਅਤੇ ਫੌਜੀ ਸੀ ਜੋ ਬਚਦਾ ਰਿਹਾ ਉਹਨਾਂ ਕੋਲੋਂ ਸਾਈਡ ਲੈ ਕੇ। ਉੱਥੋਂ ਫਿਰ ਲੜਦਿਆਂ ਖੋ ਵੀ ਇਹ ਫਿਰ ਇਹ ਚੜ੍ਹ ਦੇ ਵਿੱਚ ਆ ਗਿਆ ਇਸ ਕੋਠੇ 'ਚ। ਇਸ ਗੁੱਠ ਵਿੱਚ ਜਿਸ ਵੇ ਆ ਗਿਆ ਅਤੇ ਹੋ ਗਿਆ ਹਨੇਰਾ। ਇਸੇ ਗੁੱਠ ਵਿੱਚ ਅਸਾਈਆਂ ਦੇ ਘਰ ਸਨ ਸਾਡੇ। ਉਹ ਅਸਾਈਆਂ ਦੇ ਘਰਾਂ ਤੋਂ 1 ਕਿੱਲਾ ਸਾਡੀ ਜ਼ਮੀਨ ਸੀ, ਉਹਦੀ ਇੱਦਾਂ ਸੜਕ ਲੰਘਦੀ ਸੀ। ਉਹ ਜਾਂਦੀ ਸੀ ਤਾਂ ਜ਼ਮੀਨਦਾਰ ਕਰਦੇ ਤੇ ਉੱਚੀ ਵੱਟ ਵੀ ਡੰਗਰ ਦਾ ਫਸਲੇ ਪੈਣ, ਉਹ ਵੱਟ ਉੱਟੀ ਨਾਲ ਸਾਈਡ ਲੈ ਕੇ ਉਹਦੀ ਦਾ ਉੱਥੇ ਫੈਰ ਕਰਦਾ ਰਿਹਾ। ਫਿਰ ਉਹ ਇੱਕ ਜੱਸਾ ਇੱਧਰੋਂ ਆ ਗਿਆ। 3 ਹੋ ਗਏ, 4 ਹੋ ਗਏ, 4 ਹੋ ਗਏ। ਜਿਸ ਵੇਲੇ 4 ਜੱਸੇ ਹੋ ਗਏ, ਅਤੇ ਉੱਧਰੋਂ ਹੋ ਗਿਆ ਹਨੇਰਾ, ਜੱਸੇ ਦੂਸਰੇ ਦਾ
ਉਹਨਾਂ ਫਿਰ ਦਵਾਈ ਦਿੱਤੀ ਭਈ ਉਹ ਇਕੱਠੇ ਇੱਕੋ ਵਾਰ ਹਮਲਾ ਕਰਕੇ ਪੈ ਜਾਓ, ਇਹ ਜਦੋਂ ਫਾਇਰ ਕਰਦਾ 2-3 ਸੁੱਟਦਾ। ਫਿਰ ਉਹ ਹਮਲਾ ਕਰਕੇ ਪੈ ਗਿਆ, ਉੱਥੇ ਸ਼ਹੀਦ ਕਰਤਾ। ਨਾਨੇ ਤੁਹਾਡੇ ਨੂੰ ਹੈ ਜੀ, ਨਾਨੇ ਤੁਹਾਡੇ ਨੂੰ ਮਾਮਾ ਸੀ। ਤੇ ਜਦੋਂ ਇਹਦੋਂ ਆ ਗਿਆ ਨਾ ਜਥਾ ਤਲਵੰਡੀ ਵੱਲੋਂ, ਉਦੋਂ ਉਹ ਅਸੀਂ ਨਿਕਲ ਕੇ ਨਾ ਜੀ ਜਾਂ ਤਾਂ ਲੈ ਕੇ ਤੇ ਫਤਿਹਗੜ੍ਹ ਸਾਹਿਬ ਤੋਂ 1 ਮੀਲ ਪੈਂਦਾ ਸੀ। ਅਸੀਂ ਇਸ ਵੇਲੇ ਗਏ, ਇੱਕ ਖੂਹ ਸੀ ਸਾਡਾ ਹੀ ਸੀ, ਉਹ ਟਿੱਬੇ ਵਾਲਾ ਖੂਹ ਸੀ, ਉੱਥੇ ਇਕੱਠੇ ਹੋ ਗਏ ਵੀ ਨਾ ਹੀ ਜਾਣਾ ਹੋਵੇਗਾ, ਇੱਥੇ ਹੀ ਰਹੋ। ਉਹਦਾ ਪਿੰਡ ਵਿੱਚੋਂ ਲੁੱਟ ਮਾਰ ਕਰਕੇ ਚਲਿਆ ਜਾਣਾ, ਇੰਨੀ ਲੋੜ ਹੀ ਨਹੀਂ ਸੀ ਸਾਨੂੰ। ਲਓ ਜੀ, ਉਹ ਫਿਰ ਇੱਕ ਬੰਦਾ ਆਇਆ ਆਪਣਾ ਹੀ, ਉਹਨੇ ਆਖਿਆ ਉੱਠੋ ਨਿਕਲ ਚਲੋ, ਜਥਾ ਇੱਧਰ ਨੂੰ ਵੀ ਆ ਗਿਆ। ਦੱਸਿਆ ਸੀ ਸਾਡਾ ਉਹ ਪਰਾਜ ਚੋ ਜੀ, ਉਹ ਵੀ ਦਾਦਾ ਹੀ ਲੱਗਦਾ ਸੀ, ਜਸਾਲਦਾਰ ਮੇਜਰ ਸੀ, ਬੁੱਢੜਾ ਬੰਦਾ ਸੀ। ਤੇ ਉਹਨੇ ਉਹ ਮੁੰਡੇ 'ਤੇ ਕਿਸੇ ਨੂੰ ਦਿੱਤੀ ਨਾ ਬੰਦੂਕ ਲੈ ਕੇ, ਉਹ ਉਸੇ ਦਾ ਸੁੱਟਾ। ਜਿਹਦੇ ਸਿਰ ਤੋਂ ਸਾਫਾ ਲਾ ਕੇ ਰੱਖਿਆ ਸੀ ਨਾ, ਉਹ ਸਾਡੀ ਤੱਕ ਨਹੀਂ ਰਹੀ ਵੀ ਉਹ ਸਾਫਾ ਸਿਰ 'ਤੇ ਨਹੀਂ ਰਹੀ। ਇੱਧਰੋਂ ਵੀ ਜਥਾ, ਇੱਧਰੋਂ ਵੀ ਜਥਾ, ਇੱਧਰੋਂ ਵੀ। ਆਹ ਜਥਾ ਜਿਹੜਾ ਨਾ, ਇਹ 10 ਮਿੰਟ ਪਛੜ ਗਿਆ, ਸਿਰਫ 10-15 ਮਿੰਟ ਹੀ। ਅਤੇ ਉਹ ਅਸੀਂ ਦੱਸੇ ਤੇ ਨਾਲ ਹੀ ਫਤਿਹਗੜ੍ਹ ਸੀ, ਉਹ ਫਿਰ ਥੋੜ੍ਹੀ ਜਿਹੀ ਦੂਰ ਗਏ। ਮੇਰੇ ਅੱਗੇ ਉਹ ਬਾਬਾ ਸਾਡਾ ਜਾਂਦਾ ਸੀ ਸਾਲਦਾਰ, ਇੱਥੋਂ ਜ਼ਿਆਦਾ ਜ਼ਿਆਦਾ ਉਹ 5-7 ਕਰਮਾ ਹੋਊ ਅੱਗੇ, ਮੈਂ ਮਗਰ ਨੱਸਾ ਜਾਂਦਾ ਸਾਂ। ਉਹ ਤਾਂ ਸਹਿ ਤੁਰਦੇ ਹਨ, ਬੁੱਢੇ ਬੰਦੇ ਹਨ। ਉਹ ਇੱਕ ਸਿੱਖ ਆਇਆ, ਉਹਨੇ ਮੇਰੇ ਸਾਹਮਣੇ ਉਹਨੂੰ ਖੂਨ ਮਾਰਿਆ, ਉਹ ਡਿੱਗ ਪਿਆ। ਉਹਨੇ ਬੰਦੂਕ ਨੂੰ ਹੱਥ ਪਾਇਆ। ਉਦੋਂ ਉਹਦਾ ਮੁੰਡਾ ਸੀ ਮੁਬਾਰਕ ਅਲੀ, ਉਹਦੇ ਨਾਲ ਉਹ ਕਬੱਡੀ ਖੇਡਦਾ ਸੀ, ਅਤੇ ਉਹ ਲਾਗੇ ਦਾ ਪਿੰਡਾਂ 'ਚ ਮਸ਼ਹੂਰ ਮਰੂਫ ਸੀ। ਉਹਨੇ ਇੱਕ ਬੰਦੇ ਬੰਦੂਕ ਉਹਨੇ ਜਾਂ ਫੜੀ, ਇੱਕ ਦੂਸਰੇ ਬੰਦੇ ਬੱਟ ਵਾਲੇ ਬੰਦੇ ਉਹ ਸਿੱਖ ਦੇ ਹੱਥ ਵਿੱਚ, ਡਾਲੀ ਵਾਲੇ ਬੰਦੇ ਉਹਦੇ ਮੁਬਾਰਕ ਅਲੀ ਨੇ, ਅਤੇ ਬੰਦੂਕ ਸੀ ਖਾਲੀ। ਅਖੀਰ ਵਿੱਚ ਜਿਸ ਵੇਲੇ ਹੋਰ ਆਏ ਨਾ ਮਗਰੋਂ, ਅਤੇ ਉਹਨਾਂ ਉੱਥੋਂ ਫਾਇਰ ਕੀਤੇ ਅਤੇ ਸਿੱਖ ਆ ਗਿਆ। ਉਹਨੇ ਆਖਿਆ ਮੈਂ ਘੇਰੇ 'ਚ ਆ ਗਿਆ, ਉਹ ਫਿਰ ਛੱਡ ਕੇ ਤੇ ਦੱਸ ਕੇ ਉਹ ਤੋਂ ਵਿਚਾਰਾ ਉੱਥੇ ਹੀ ਫੌਤ ਹੋ ਗਏ। ਉੱਥੇ ਜਾ ਕੇ ਅਤੇ ਜਿਸ ਵੇਲੇ ਫਤਿਹਗੜ੍ਹ ਦੇ ਸਵੇਰ ਤੋਂ ਪੁਲਿਸ ਵਾਲੇ ਆਖਣ ਲੱਗੇ, ਸਿੱਖ ਹੀ ਸਨ ਸਾਰੇ, ਵੀ ਪੋਸਟ ਮਾਸਟਰ ਕਰਾਉਣਾ ਜੀ, ਇਹ ਪੈਨਸ਼ਨ ਵੀ ਲੈਂਦਾ ਹੈ ਸੂਬੇਦਾਰ ਸੀ, ਇਹਨੂੰ ਜ਼ਰੂਰ ਠੀਕ ਹੈ ਨਾਲ ਚੱਲੋ, ਇਹਦਾ ਪੁੱਤ ਜਾਵੇ ਨਾਲ। ਉਹਦੇ ਪੁੱਤ ਨੂੰ ਫਿਰ ਮੇਰੇ ਹੀ ਬਾਪ ਨੇ ਗੱਲ ਆਖੀ ਵੀ ਜੋ ਹੋਣਾ ਸੀ ਹੋ ਗਿਆ। ਉਹ ਤਾਂ ਫੌਤ ਹੋ ਗਿਆ। ਹੁਣ ਉਹਨਾਂ ਗੱਲ ਕਰਦੀ, ਤੂੰ ਨਹੀਂ ਜਾਣਾ, ਉਹਨੂੰ ਨਹੀਂ ਜਾਣ ਦਿੱਤਾ। ਜਿੱਦਣ ਲਿਆਂਦਾ ਉਹਨੂੰ, ਅਸੀਂ ਫਿਰ ਟਰੱਕਾਂ 'ਤੇ ਆਏ, ਉਹਨੂੰ ਬੁਰਖਾ ਪਵਾ ਕੇ ਲੁਕਾ ਕੇ ਲਿਆਂਦਾ ਸੀ। ਇਹ ਲਾਗੇ ਦੇ ਸਾਰੇ ਪਿੰਡ ਜਿਹੜੇ ਨਾ ਜਿੱਦੇ ਸਿੱਖ ਸਨ, ਅਤੇ ਦੂਰ ਦੇ ਸਿੱਖ ਆਏ ਸਨ। ਉਹਨਾਂ ਆਖਿਆ ਵੀ ਇਹਨੂੰ ਮੁਬਾਰਕ ਨਹੀਂ ਦੀ ਜਾਣ ਦੇਣਾ, ਇਹਨੂੰ ਮਾਰ ਦੇਣਾ, ਇਹਨੂੰ ਜ਼ਰੂਰ ਮਾਰੋ। ਬਸ ਉਹ ਫਿਰ ਉਹ ਵਧੀ ਸੀ, ਬੁਰਖਾ ਪਵਾ ਕੇ ਅਤੇ ਜਨਾਨਿਆਂ ਦੇ ਟਰੱਕ ਵਿੱਚ ਬਿਠਾ ਕੇ ਤੁਹਾਡੇ ਇੱਥੇ ਲਾਹੌਰ ਲਿਆਂਦਾ। ਅੱਛਾ, ਰਸਤੇ 'ਚ ਇਹ ਤਾਂ ਤੁਹਾਡੇ ਨਾਲ ਵਾਕਿਆਤ ਹੋਏ, ਹੋਰ ਰਸਤੇ 'ਚ ਆਲੇ ਦੁਆਲੇ ਵੀ ਬੜੇ ਵਾਕਿਆਤ ਇਸ ਤਰ੍ਹਾਂ ਦੇ ਹੋਏ, ਕੋਈ ਯਾਦ ਹੈ ਇਸ ਤਰ੍ਹਾਂ ਦਾ ਵਾਕਿਆ? ਹਾਂਜੀ, ਜਿਸ ਤਰ੍ਹਾਂ ਦੇ ਵਾਕਿਆਤ ਹੋਰ ਵੀ ਬੜੇ ਹੋਏ ਆਲੇ ਦੁਆਲੇ। ਉਹ ਫਤਿਹਗੜ੍ਹ ਫਿਰ ਕੰਪ ਲੱਗ ਗਿਆ ਨਾ ਬੜਾ ਵੱਡਾ। ਉਹ ਫਿਰ ਦਾ ਇੱਕ ਦਿਨ ਆਖਿਆ ਵੀ ਚਲੋ ਕੰਪ ਜਿਹੜਾ ਇਹ ਤੁਰ ਪਓ ਪਈ ਮੁਰਦੇ ਬੋਲਾ ਵੇਖੀ ਜਾਊ। ਉਹ ਫਿਰ ਕੰਪ ਜਿਹੜਾ ਇਹਦਾ ਉਹ 2 ਥਾਈ ਹੋ ਕੇ ਤੁਰਿਆ, ਬਾਬੇ ਡੇਰੇ ਨਾਲ ਕੋ 700 ਲਾਗੇ 10 ਮੀਲ ਤੇ ਪੈਂਦਾ ਸੀ ਸਭ। ਉਹ ਇੱਕ ਸੜਕ ਜਾਂਦੀ ਸੀ, ਇੱਕ ਡੰਡੀ ਜਾਂਦੀ ਸੀ ਰਵਾਲਾ ਥਾਣੀ। ਉਹ ਡਾਂਡਾ ਮੀਂਡਾ ਸੀ, ਉਹ ਕੁਛ ਡਾਂਡੇ ਮੀਂਡੇ, ਜ਼ਿਆਦਾ ਡਾਂਡੇ ਮੀਂਡੇ, ਉਹ ਪੈਂਡਾ ਥੋੜ੍ਹਾ ਸੀ। ਅਤੇ ਜਿਹੜੇ ਡੇਰੇ ਬਾਬੇ ਨਾਨਕ ਕੋਈ ਸੜਕੇ ਪੈ ਗਏ ਨਾ, ਉੱਥੋਂ ਦੇ ਇੱਕ ਵੀ ਨਹੀਂ ਬਚ ਕੇ ਆਇਆ। ਪਤਾ ਨਹੀਂ ਕਿਹੜੇ ਪਿੰਡ ਦੇ ਸਨ। ਅਤੇ ਜਿਹੜੇ ਇਹ ਗਏ, ਇਹਦੇ ਰਾਜ ਪੈਂਦੇ ਗਏ ਜਥੇ, ਉਹ ਕਾਫਲੇ ਪੈਂਦੇ ਗਏ, ਜਥੇ ਪੈਂਦੇ ਗਏ। ਇਹ ਕਾਫਲਾ ਵਿਚਾਰਾ ਉੱਦਾਂ ਹੀ ਜੇ ਤੇ ਬੂਟੇ ਛੋਟੇ, ਫਿਰ ਅਖੀਰ ਜੇ ਪਾਸਿਆਂ 'ਤੇ ਲੱਗ ਗਏ, ਫਿਰ ਇਹ ਵੀ ਮਾਰਦੇ ਮੂਰਦੇ ਰਹੇ, ਉਹ ਵੀ ਮਾਰਦੇ ਰਹੇ। ਅਖੀਰ ਸਹਿਜ ਦਾ ਮਿਲਟਰੀ ਆ ਗਈ ਕੁਦਰਤੀ। ਉਹ ਪਰ ਉਹਨਾਂ ਦੀ ਸੁਣੀ ਗੱਲ ਕਰਦਾ, ਮੈਂ ਤਾਂ ਨਾਲ ਨਹੀਂ ਸਾਂ। ਉਹ ਲੈ ਕੇ ਗਏ ਥੋੜ੍ਹਾ ਜਿਹਾ ਸਫ਼ਰ, ਅਤੇ ਉਹਦਾ ਕੀ ਕਰਦਾ ਵੀ ਉਹ ਡੋਗ ਹੈ ਸਨ, ਉਹ ਡੋਗਰਾ, ਉਹਦਾ ਉਹ ਆਪਣੇ ਟਰੱਕ ਜਾ ਅੱਗੇ ਨਿਗਾਹ ਲੈਣੇ ਅਤੇ ਮਗਰ ਇਸ਼ਾਰਾ ਕਰ ਦੇਣਾ। ਉਹ ਮਗਰੋਂ ਪਏ ਜਥਾ, ਜਿਸ ਵੇ ਉਹਨਾਂ ਦੱਸ ਕੇ ਮੁੜ ਕੇ ਪਿਛਾਂਹ ਕਰਦੀ ਹੈ, ਉਹਦਾ ਪਿਛਾਂਹ ਜਰਾ ਕੋਈ ਨਾ ਫੈਰ ਫੂਰ ਉਹਦਾ ਕੋਈ ਨਾ ਕਰਦਾ, ਅਤੇ ਜੇ ਕਰਦਾ ਤਾਂ ਤਾਂ ਉਹਨੂੰ ਹਵਾਈ ਕਰ ਛੱਡਦਾ। ਇੱਦਾਂ ਹੀ ਰੋਂਦੇ ਧੋਂਦੇ ਉਹ ਵਿਚਾਰੇ ਉਹ ਵੀ ਦਰਿਆ 'ਤੇ ਪੁੱਲ ਦੇ ਉੱਤੇ ਹੋ ਗਿਆ।
ਫਿਰ ਪੁਲ ਦੇ ਉੱਤੇ ਉਹ ਨਾ ਇੱਧਰੋਂ ਸਿੱਖ ਜਾਣ ਡਿਆ ਸਨ, ਉਹਨਾਂ ਨੇ ਇੱਕ ਬੰਦੇ ਨਾਲ ਬਿਠਾ ਦਿੱਤੇ ਉਹਨਾਂ ਨੂੰ। ਉੱਥੇ ਉਹ ਦੱਸਦੇ ਰਹੇ ਉਹ ਬੰਦੇ ਆਪਣੇ ਵੀ ਉਹ ਉੱਥੇ ਆ ਛਿੱਤਰ ਠੋਰ ਜਿਹੜੀ ਹੁੰਦੀ ਆ ਇਹ ਬੇਬਹਾ ਲੱਗੀ ਸੀ ਉੱਥੇ, ਉਹਦੇ ਲਾਗੇ ਜਾ ਬਿਠਾ ਦਿੱਤੇ। ਜਿਸ ਵੇਲੇ ਇਹ ਦਿਨ ਡੁੱਬ ਗਿਆ ਨਾ, ਜਦ ਡੁੱਬਣ ਵਾਲਾ ਹੋਊ ਉਸ ਵੇਲੇ ਉਹਦਾ ਆਖਿਆ ਅੱਛਾ ਬਈ ਤੁਸੀਂ ਵੀ ਲੱਗੋ, ਉਹਦਾ ਹਟਾ। ਅਤੇ ਉਹ ਜਿਹੜੀ ਛਿੱਤਰ ਠੋਰ ਸੀ ਨਾ ਆਖਰ ਇਹਦੇ ਉੱਤੋਂ ਦੀ ਲੱਗੂ, ਉਸ ਲੱਗਦੇ ਉਹਨਾਂ ਦਾ ਤੁਖ ਵੀ ਉੱਡ ਗਿਆ, ਰਹੀ ਕੁਛ ਨਹੀਂ, ਕੱਢਿਆ ਕੁੱਢਿਆ ਵਿਚਾਰੇ ਵੇਖਿਆ ਕੋਈ। ਹਾਂ ਇੱਕ ਗੱਲ ਮੈਂ ਭੁੱਲ ਗਿਆ, ਉੱਥੇ ਜਿਵੇਂ ਬੈਠੇ ਸਾਡਾ ਬਿਠਾ ਦਿੱਤੇ ਅਤੇ ਉਹਦੇ ਵਿੱਚ ਬੰਦੇ 2-3 ਸਿਆਣੇ ਉੱਠੇ। ਉਹਦਾ ਆਖਿਆ ਉਹ ਜੋ ਕੋਈ ਪੈਸਾ ਕੋਈ ਹੈਗਾ ਜਿਹਦੇ 'ਤੇ ਉਹ ਤਲਾਸ਼ੀ ਲਈ ਸਾਰੇ ਦੀ। ਪੈਸਾ ਕਿੱਥੋਂ ਲੱਭੇ, ਟੂਬਾ ਟਾਬਾ ਸਾਰੀ ਜਨਾਨੇ ਦੇ ਕੰਨਾਂ 'ਚ ਜੱਡੀ ਜੁੱਡੀ ਹੋਣ, ਖੋਰਾ ਕਿੱਥੋਂ ਦੇ ਲੋਕ ਸਨ ਵਿਚਾਰੇ। ਉਹਨਾਂ ਕੋਲ ਇਕੱਠੇ ਕਰਕੇ ਅਤੇ ਉਹ ਫਿਰ ਜਿਹੜੇ ਅਸਲ ਦਾ ਪੁਲ 'ਤੇ ਜਿਹਦੇ ਡਿਊਟੀ ਸੀ ਪਰਲੇ ਬੰਦੇ ਉਹ ਸਿੱਖਾਂ ਦੀ, ਉਹਨੂੰ ਪੈਸੇ ਦਿੱਤੇ। ਪੈਸੇ ਦੇ ਕੇ ਜਦੋਂ ਦਿਨ ਡੁੱਬੇ ਫਿਰ ਉਹ ਲਗਾਇਆ ਉਹਦਾ ਇੱਦਾਂ। ਭੈੜੇ ਹਾਲਾਤ ਸੀ, ਬਹੁਤ ਖਿਲਾਫ। ਉਦੋਂ ਪਹਿਲਾਂ ਤਾਂ ਬਿਲਕੁਲ ਠੀਕ ਠਾਕ ਸਨ, ਪਹਿਲਾਂ ਤਾਂ ਬਿਲਕੁਲ ਭਰਾ ਵਾਂਗੂ ਮਿਲਦੇ। ਉਦੋਂ ਕੀ ਹੋਇਆ ਫਿਰ? ਉਦੋਂ ਜੀ ਕੀ ਹੋਣਾ, ਬਸ ਕੁਦਰਤੀ ਬਸ ਵੀ ਉੱਥੇ ਪੈਸਿਆਂ ਦਾ ਇੱਕ ਦੂਜੇ ਨੂੰ ਲਾਲਚ ਆ ਗਿਆ ਵੀ ਇਹਨੂੰ ਖੋਹ ਲੁੱਟ ਕਰ ਲਾਂਗੇ ਜਾਂ ਨਹੀਂ, ਆਪਣੇ ਆਪ ਹੀ ਜਾ ਕੇ ਦਿੱਤੇ ਜੀ ਆਹ ਲੈ ਲਓ, ਸਾਡੇ ਕੋਲ ਆਇਆ ਹੋਇਆ ਕੁਛ ਹੈਗਾ ਤੇ ਸਾਡੇ ਡੰਗਰ ਦੇ। ਅੱਛਾ ਉਹ ਟਾਈਮ ਉਹ ਯਾਦ ਆਉਂਦਾ ਕਦੀ? ਉਹ ਯਾਦ ਆਉਂਦਾ ਜੀ ਜਿਸ ਵੇ ਉਸ ਫਤਿਹਗੜ੍ਹ ਦੇ ਵਿੱਚ ਜਦੋਂ ਉੱਥੇ ਕੰਪ 'ਚ ਉੱਥੇ 3 ਦਿਨ ਜਥੇ ਪੈਂਦੇ ਰਹੇ ਨੇ। ਰਾਤ ਨੂੰ ਰਾਜ ਮੁਸਲਮਾਨਾਂ ਦਾ ਹੁੰਦਾ ਸੀ ਅਤੇ ਦਿਨ ਨੂੰ ਸਿੱਖਾਂ ਦਾ। ਦਿਨ ਨੂੰ ਅਤੇ ਫਿਰ ਉਹ ਮਾਰਦੇ ਸਾਡੇ ਸ਼ਹੀਦ ਕਰਦੇ ਹਨ ਬੰਦੇ ਜਿਹੜੇ, ਅਤੇ ਉਹ ਬੰਦੇ ਉਹ ਕੀ ਕਰ ਸਕਦੇ ਹਨ। ਉੱਧਰੋਂ ਡੋਗਰਾ ਹੀ ਮਿਲਟਰੀ ਉੱਥੇ ਸੀ ਅਤੇ ਪੁਲਿਸ ਵਾਲੇ ਵੀ ਸਾਰੇ ਉਹ ਸਿੱਖ ਸਨ, ਉਹ ਵੀ ਫਾਇਰ ਕਰਦੇ ਸਨ ਆਪਣੇ ਸਾਹਮਣੇ, ਆਪਣੇ ਅੱਖਾਂ ਦੇ ਸਾਹਮਣੇ ਵੇਖਦੇ ਰਹੇ ਉਹਨਾਂ ਨੂੰ। ਅਤੇ ਜਿਹੜੇ ਉਹ ਰਾਜ ਉਹਨਾਂ ਦਾ ਅਤੇ ਰਾਤ ਨੂੰ ਜਿਸ ਵੇਲੇ ਮੁਸਲਮਾਨ ਫਿਰ ਮੁੰਡੇ ਨਿਕਲਦੇ ਰਹੇ ਜਵਾਨ ਫਿਰ ਉਹਨਾਂ ਨੂੰ ਵੀ ਸਾਪ ਜਾ ਦਿੰਦੇ, ਕਈ ਮਾਰੇ ਵੀ। ਅੱਛਾ 17 ਸਾਲ ਰਹੇ ਉਸ ਪਿੰਡ 'ਚ? ਹੈ ਜੀ 17 ਸਾਲ ਉਸ ਪਿੰਡ 'ਚ ਰਹੇ? ਹਾਂਜੀ। ਪਿੰਡ ਯਾਦ ਆਉਂਦਾ? ਹਾਂਜੀ ਯਾਦ ਆਉਂਦਾ ਜੀ, ਤੇ ਅਜੇ ਵੀ ਕਰਦਾ ਵੀ ਦਿਲ ਕਰਦਾ ਵਾ ਵੀ ਦਿਲ ਕਰਦਾ ਜੀ ਵੇਖਣ ਨੂੰ। ਹਾਂਜੀ। ਘਰ ਲੱਭ ਲੋਗੇ ਆਪਣਾ? ਘਰ ਛੱਡ ਕੇ ਜੀ, ਘਰ ਅਸਾਂ ਤਾਂ ਬਣਾਇਆ ਸੀ ਨਵਾਂ ਹੀ ਹੈ ਜੀ, ਉਹ ਮਕਾਨ ਦੁਬਾਰਾ। ਉਹ ਸਾਰੇ ਉਹ ਬਿਆਰ ਦੀ ਲੱਕੜ ਲੱਗੀ ਸੀ, ਅੱਗ ਲਾਈ, ਉਸੇ ਵੀ ਲੂਸ ਕੇ ਆਪਣੇ ਲੂਸੇ ਵੇਖ ਕੇ ਆਏ ਕਿ ਜਾਂਦੇ ਰਹੇ ਪਿੰਡ ਕੇ ਸਾਰਾ ਹੀ ਪਿੰਡ ਹਿਸਾਬ ਨਾਲ ਲੂਸਾ ਸੀ, ਬਸ ਕੋਈ ਸ਼ਾਇਦ ਕੱਚਾ ਕੁੱਚਾ ਕੋਈ ਕੋਠਾ ਰਹਿ ਗਿਆ। ਕਿਹੜੇ ਪਾਸੇ ਸੀ ਘਰ? ਚੜ੍ਹਦੇ ਪਾਸੇ। ਹਾਂਜੀ। ਮਸਜਿਦ ਲਾਗੇ ਸੀ? ਹੈ ਜੀ ਮਸਜਿਦ ਲਾਗੇ ਸੀ? ਮਸਜਿਦ ਦਾ ਹੀ ਸਾਡੇ ਪਿੰਡ ਸਨ 2, ਬਲਕਿ 3 ਸਾਡੇ ਕਿਤੇ ਸੀ ਉੱਦਾਂ ਹੀ ਬਣਾਈ ਡੇਰੇ 'ਤੇ ਹੀ, ਇੱਕ 'ਤੇ 2 ਸਾਡੇ, ਇੱਕ 'ਤੇ ਉਹ ਸਾਡੇ ਬਾਬੇ ਨੇ ਬਣਾਈ ਸੀ ਅਹਿਮਦ ਅਲ, ਉਹ ਸੂਬੇਦਾਰ ਮੇਜਰ ਸੀ ਸਿੱਖਾਂ ਦਾ। ਅਤੇ ਇੱਕ ਸੀ ਲਹਿੰਦੇ 'ਚ, ਬਸ 2 ਦਾ ਪਤਾ। ਜਿਹੜੀ ਸਾਡੀ ਬੱਸ ਸੀ ਉਹ ਬਾਬੇ ਦੀ ਬਣਾਈ, ਉਹਨੇ ਆਪਣੀ ਜ਼ਮੀਨ 'ਚ ਬਣਾਈ ਸੀ, ਅਤੇ ਉਹਦੇ ਦੇ ਵਿੱਚ 3 ਕਿੱਲੇ ਜ਼ਮੀਨ ਦੇ ਸਨ, ਰੁੱਖ ਬੇਬਹਾ ਸਨ, ਸਾਰੇ ਹੀ ਰੁੱਖ ਲਾਏ ਸਨ, ਬੋਰਡ ਬੜਾ ਵੱਡਾ ਸੀ। ਦੂਸਰੇ ਤਕੀਏ ਦੇ ਵਿੱਚ ਬਰਨੇ ਸਨ, ਬਰਨੇ ਡਿੱਗ ਪਏ ਸਨ। ਇੱਕ ਬਰਨਾ ਸੀ ਉਹਦੀ ਛਤਰੀ ਵਾਂਗੂ ਛਾਲ, ਐਡੀ ਛਤਰੀ ਵੀ ਗੱਲ ਹੀ ਛੱਡਦੇ। ਹੁਣ ਉੱਥੇ ਬੋਰਡ ਇੱਕ ਤਿਆਰ ਹੋ ਰਿਹਾ, ਇਹ ਕੋਠੀ ਜਿਹੜਾ ਉੱਚਾ ਹੋ ਗਿਆ। ਯਾਦ ਹੈ ਉਵੇਂ ਸਾਰਾ ਨਕਸ਼ਾ? ਸਭ ਉਸੇ ਤਰ੍ਹਾਂ ਅੱਖਾਂ ਅੱਗੇ ਦੇਖਦਾ ਸਭ। ਅੱਛਾ ਚਲੋ ਜੇ ਸਬੱਬ ਬਣ ਜੇ ਉਧਰ ਤੁਰ ਜਾਵੋ। ਹੈ ਜੀ, ਜੇ ਸਬੱਬ ਬਣ ਜੇ ਤੁਰ ਜਾਵੋ। ਕੋ ਲਾਗੇ ਪਿੰਡਾਂ ਦੇ ਜਿਹੜੇ ਉਹ ਤੁਹਾਡੇ ਮਾਮਿਆਂ ਦੇ ਸੀ, ਉਹ ਉਹਨਾਂ ਦੇ ਅੱਗੋਂ ਬਾਲ ਬੱਚਾ ਹੋਵੇਗਾ ਜਿਹੜੇ ਤੁਹਾਡੇ ਮਾਮਿਆਂ ਦੇ ਯਾਰ ਜਿਹਨੂੰ ਗੋਸ਼ਤ ਖਵਾਉਂਦੇ ਰਹੇ ਜੇ, ਹਾਂਜੀ, ਉਹਨਾਂ ਦੇ ਕੋਈ ਬਾਲ ਬੱਚਾ ਹੈਗਾ, ਵੀਡੀਓ ਉੱਥੋਂ ਤੱਕ ਪਹੁੰਚ ਜਾਏਗੀ, ਉਹਨਾਂ ਨੂੰ ਕੀ ਸੁਣਾ ਦੇਣਾ ਜੀ? ਉਹਨਾਂ ਦਾ ਕੀ ਬਾਲ ਬੱਚਾ ਉਹਨਾਂ ਦਾ ਤੂੰ ਖੋਦਾ ਉਹ ਸਭ ਮਰਮ ਖਾਬ ਗਿਆ ਕਿਤੇ। ਮੈਂ ਤਾਂ ਉਦੋਂ ਬੱਚਾ ਤਾਂ ਬੁੱਢੇ ਹੋਏ। ਉਹਨਾਂ ਦੇ ਅੱਗੋਂ ਤਾਂ ਬਾਲ ਤੇ ਹੋਣਗੇ ਨਾ? ਹੈ ਜੀ, ਉਹਨਾਂ ਦੇ ਬਾਲ ਵੀ ਤੇ ਹੋਣਗੇ ਨਾ? ਉਹਨਾਂ ਦੇ ਬਾਲ ਉਹਨਾਂ ਦੇ ਬਾਲਾਂ ਨੂੰ ਕੀ ਆਖੀ। ਉਹ ਜਿਹੜੇ ਸਿੱਖ ਤੁਹਾਨੂੰ ਦੱਸਿਆ ਨਾ ਬਈ ਲਾਗੇ ਤਲਵੰਡੀ ਦੇ ਸਨ, ਵੀ ਜਿਹੜੀ ਜ਼ਮੀਨ ਵੀ ਉਹਦੇ ਰਹੇ ਨੇ, ਉਹ ਫੀਸੋ ਅਤੇ ਦੀਪੋ ਅਤੇ ਬਚਦਾ, ਸਾਨੂੰ ਉਹ ਫਤਿਹਗੜ੍ਹ ਮਿਲੇ ਨੇ। ਅੱਛਾ, ਆ ਕੇ ਮਿਲੇ ਬਾਅਦ 'ਚ ਅਸੀਂ ਮੁਕਾਬਲੇ ਉਹ ਮਿਲੇ ਗਏ ਨਾ, ਉਹ ਮਿਲੇ ਦੇ ਆਣ ਕੇ, ਅਤੇ ਉਹ ਆਣ ਕੇ ਮਿਲ ਕੇ ਅਤੇ ਉਹ ਕਸਮਾਂ ਖਾਂਦੇ ਸਨ ਵੀ ਜੀ ਅਸੀਂ ਲੈਣ ਨਹੀਂ ਲੱਗੇ। ਲੈਣ 2 ਬਦੂਆਂ ਦੇ ਵਿੱਚੋਂ ਲੈਣ ਨਹੀਂ ਜਾਂਦੀ,
ਮੈਂ ਅਸੀਂ ਲੈਣ ਦੀ ਲੱਗੇ, ਅਸੀਂ ਤੁਹਾਡੇ ਪਿੰਡ ਨਹੀਂ ਗਏ। ਤੇ ਉਹ ਤੇਗਾ ਸਿੰਘ, ਤੇਗਾ ਸਿੰਘ ਸੀ, ਉਹ ਹੈ ਘੋੜੀ 'ਤੇ ਸੀ। ਇਹ ਸਿੱਖਾਂ ਦੇ ਸਾਂਝਾਂ ਨੇ ਦੱਸਿਆ ਸੀ। ਉਹਨੇ ਆਖਿਆ ਉਹ ਯਾਰ ਲੰਬਰਦਾਰ ਦਾ ਬਿਸਤਰਾ ਜਿਹੜਾ ਨਾ, ਗਰਮੀਆਂ ਦੇ ਕੋਠੇ 'ਤੇ ਸੌਂਦੇ ਆ, ਲੰਬਰਦਾਰ ਦਾ ਬਿਸਤਰਾ ਜਿਹੜਾ ਨਾ ਵਲੇਟ ਕੇ ਨਾ ਅਤੇ ਮੈਨੂੰ ਦੇ ਦਿਓ, ਮੇਰੀ ਯਾਰਤਾ ਸੀ। ਉਹ ਬਿਸਤਰਾ ਇਹਦਾ ਲੈ ਕੇ ਘੋੜੀ ਦੇ ਅੱਗੇ ਰੱਖ ਕੇ ਤੇ ਉਹ ਲੈ ਗਏ, ਨਿਸ਼ਾਨੀ ਸਮਝ ਗਏ। ਨਿਸ਼ਾਨੀ। ਚਲੋ ਅੱਛਾ, ਇਹ ਦੱਸੋ ਵੀ ਹੁਣ ਵੀ ਇੱਥੇ ਕਿੰਨੇ ਸਾਲ ਹੋ ਗਏ ਰਹਿੰਦਿਆਂ ਨੂੰ? ਉਦੋਂ ਤਾਂ ਇਕੱਠੇ ਸੀ ਸਾਰੇ ਰਹਿੰਦੇ ਇੱਕੋ ਥਾਂ ਤੇ। ਵੈਸੇ ਵਸੇਬ ਜਿਹੜਾ ਵਾ ਰਹਿਣ ਸਹਿਣ ਵਸੇਬ ਉਸ ਟਾਈਮ ਦਾ ਵਧੀਆ ਸੀ ਕਿ ਹੁਣ ਵਾਲਾ ਵਧੀਆ? ਜੀ ਹੁਣ ਉਹ ਤਾਂ ਨਹੀਂ ਭੁੱਲਦਾ। ਉੱਥੇ ਸਕੂਲ ਜਿਹੜਾ ਸੀ ਤੇ ਉਹ ਇੱਥੇ ਸਕੂਲ ਸੀ ਵੀ ਉਹ ਤੁਹਾਨੂੰ ਵਧੀਆ ਲੱਗਦਾ? ਹਾਂਜੀ, ਉਦੋਂ ਵਾਲਾ ਜ਼ਮਾਨਾ ਉਹ ਸਕੂਲ ਜਿਹੜੇ ਸੋ ਵਧੀਆ। ਲਓ ਜੀ ਬਜ਼ੁਰਗਾਂ ਨਾਲ ਆਪਾਂ ਗੱਲਬਾਤ ਕੀਤੀ, ਪਿਛਲੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਕੀਤੀਆਂ, ਪਿਛਲੀਆਂ ਕਹਾਣੀਆਂ ਉਹ ਆਪਣੇ ਯਾਰਾਂ ਦੀਆਂ, ਮਾਮਿਆਂ ਦੇ ਯਾਰਾਂ ਦੀਆਂ, ਉਹਨਾਂ ਦੇ ਨਾਂ ਵੀ ਦੱਸੇ ਅਤੇ ਆਉਣ ਦੀਆਂ ਤਲਖ ਯਾਦਾਂ ਵੀ ਕਿਸ ਤਰ੍ਹਾਂ ਇੱਥੋਂ ਤੱਕ ਪਹੁੰਚੇ, ਕੀ ਹਾਲਾਤ ਸਨ, ਉਹ ਸਾਰੇ 'ਤੇ ਆਪਾਂ ਝਾਤੀ ਪਾਈ ਗੱਲਬਾਤ ਕੀਤੀ। ਸੋ ਕੋਸ਼ਿਸ਼ ਕਰਦੇ ਰਹੀਦਾ ਬਜ਼ੁਰਗਾਂ ਨੂੰ ਮਿਲ ਕੇ ਉਹ ਵਿਛੋੜਿਆਂ ਦੀਆਂ ਦਾਸਤਾਨਾਂ ਜਾਂ ਉਹ ਪਿਛਲੀਆਂ ਸਾਂਝਾਂ ਦੀ ਜਿਹੜੀ ਕਹਾਣੀ ਹੈ ਜਾਂ ਜਿਹੜੀ ਕੁੜੱਤਣ ਸੀ ਉਦੋਂ ਭਰੀ ਗਈ 47 ਦੇ ਸਮੇਂ, ਉਹਨਾਂ ਨੂੰ ਅਸਲ ਜਿਹੜੀ ਜੇ ਆਪਾਂ ਰਾਹ ਕਹਿ ਲਈਏ ਬਿਲਕੁਲ ਓਰੀਜਨਲ ਕਹਾਣੀਆਂ ਜਿਹੜੀਆਂ ਵੀ ਸੱਚ ਕੀ ਸੀ, ਉਹਦੇ ਪਿੱਛੇ ਅਸਲੀਅਤ ਕੀ ਸੀ, ਵੀ ਜਿਵੇਂ ਦੱਸਦੇ ਵੀ ਮਜ਼ਹਬੀ ਰੌਲਾ ਕੋਈ ਨਹੀਂ ਸੀ ਪਹਿਲਾਂ, ਵਸੇਬ ਵਧੀਆ ਸੀ, ਚੰਗੇ ਤਰੀਕੇ ਨਾਲ ਵਸਦੇ ਸਨ। ਫਿਰ ਉਦੋਂ ਨਫ਼ਰਤ ਜਿਹੜੀ ਫੈਲੀ ਉਹਦੇ ਵਿੱਚ ਮੇਰਾ ਖਿਆਲ ਉਹੀ ਜਿਹੜੀ ਆਪਾਂ ਗੱਲ ਕਰਦੇ ਨੇ ਵੀ ਕੁਛ ਲੋਕਾਂ ਦਾ ਹੀ, ਉਹ ਮਾੜੇ ਲੋਕਾਂ ਦਾ ਹੀ ਕਮਾਲ ਹੈ, ਉਹ ਮਾੜੇ ਟਾਈਮ ਦਾ ਹੀ ਕਮਾਲ ਹੈ, ਲੋਕ ਤਾਂ ਬਾਕੀ ਸਾਰੇ ਉਸ ਤਰ੍ਹਾਂ ਸਨ। ਸੋ ਇਸ ਤਰ੍ਹਾਂ ਦਾ ਜਿਹੜਾ ਆਪਾਂ ਕਹਿੰਦੇ ਨੇ ਵੀ ਘੱਲੂਘਾਰਾ ਜੇ ਆਪਾਂ ਉਹਨੂੰ ਕਹਿ ਲਈਏ ਜਾਂ ਉਹਨੂੰ ਆਪਾਂ ਜਦੀਦ ਨਾਂ ਦੇ ਦਈਏ ਵੀ ਇਸ ਤਰ੍ਹਾਂ ਦਾ ਮਾੜਾ ਦੌਰ ਜਿਹੜਾ ਵਾ ਦੁਬਾਰਾ ਨਾ ਮੁੜ ਕੇ ਆਏ। ਪੰਜਾਬੀਆਂ ਦੀਆਂ ਸਾਂਝਾਂ ਦੁਬਾਰਾ ਤੋਂ ਵੱਢ ਰਹਿਣ, ਮੁਲਕ ਰਹਿਣ ਆਪਣੇ ਥਾਂ ਥਾਂ ਹੀ, ਇੱਕ ਦੂਜੇ ਨੂੰ ਲੋਕ ਬਜ਼ੁਰਗ ਈਜ਼ੀਲੀ ਮਿਲ ਸਕਣ, ਆਪਣੇ ਪਿਛੋਕੜਾਂ ਥਾਵਾਂ 'ਤੇ, ਪਿੰਡਾਂ ਚੀਜ਼ਾਂ ਨੂੰ ਥਾਵਾਂ 'ਤੇ ਆਪਣੇ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਮਿਲ ਸਕਣ। ਇਸ ਹੱਦਾਂ ਸਰਹੱਦਾਂ ਬਿਲਕੁਲ ਰਹਿਣ, ਬਾਰਡਰ ਬੱਝੇ ਰਹਿਣ, ਲੇਕਿਨ ਆਉਣ ਜਾਣ ਲਈ ਰਾਹ ਹੋਣੇ ਚਾਹੀਦੇ, ਬੂਹੇ ਹੋਣੇ ਚਾਹੀਦੇ ਆ। ਸੋ ਕੋਸ਼ਿਸ਼ ਕਰਦੇ ਰਹੀਦਾ ਵੀ ਦੋਵਾਂ ਮੁਲਕਾਂ ਦੀ, ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਲੈ ਕੇ, ਉਹਨਾਂ ਦੇ ਆਪਸੀ ਇੰਟਰੈਕਸ਼ਨ ਨੂੰ ਲੈ ਕੇ ਉਹ ਸਾਂਝਾਂ ਪਹਿਲੋਂ ਦੀਆਂ ਜਿਹੜੀਆਂ ਇਹ ਬਜ਼ੁਰਗ ਦੱਸਦੇ ਆ, ਇਹਨਾਂ ਦੇ ਜ਼ਿਹਨਾਂ ਦੇ ਵਿੱਚ ਨਹੀਂ ਉਹ ਸਾਂਝਾਂ, ਉਹਨਾਂ ਨੂੰ ਦੁਬਾਰਾ ਤੋਂ ਅਸਰੇ ਨੂੰ ਬਹਾਲ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਰਹੀਦਾ, ਗੱਲ ਕਰਦੇ ਰਹੀਦਾ, ਕੁੜੱਤਾਂ ਨੂੰ ਦੂਰ ਕਰਨ ਦੀ ਗੱਲ ਕਰਦੇ ਰਹੀਦਾ, ਔਰ ਵਿਛੋੜਿਆਂ ਨੂੰ ਦੁਬਾਰਾ ਸਾਂਝਾਂ 'ਚ ਬਦਲਣ ਦੀ ਗੱਲ ਕਰਦੇ ਰਹੀਦਾ, ਇਸੇ ਹੀ ਉਮੀਦ ਦੇ ਨਾਲ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਾਲਾਤ ਬਿਹਤਰ ਤੋਂ ਬਿਹਤਰ ਹੋਣਗੇ। ਦੱਸ ਚੱਲੋ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖੇ।